ਜਿਹੜੀ ਆਪਣੀ ਸਿੱਖ ਕਮਿਊਨਿਟੀ ਦੀ ਅੱਜ ਗਲੋਬਲੀ ਜਿਹੜਾ ਇੱਕ ਇਸ਼ੂ ਆਪਾਂ ਨੂੰ ਯੂਨਾਈਟ ਕਰ ਰਿਹਾ ਵਾ ਉਹ ਹੈ ਕਿ ਵੀ ਆਪਣੀ ਸਿੱਖ ਪਹਿਚਾਣ ਤੇ ਖਤਰਾ ਵਾ, ਆਪਣੀ ਸਿੱਖ ਆਪਣੀ ਵਜੂਦ ਦੀ ਉਹਦੇ ਤੇ ਇੱਕ ਕਹਿ ਸਕਦੇ ਹੋ ਤੁਸੀਂ ਕਿ ਵੀ ਇੱਕ ਅਟੈਕ ਹੋ ਰਿਹਾ ਵਾ ਅੱਜ ਦੀ ਮਾਰਚ ਚੱਲ ਰਿਹਾ, ਉਹਦਾ ਐਂਡ ਹੋਣਾ ਆ ਫਸਟ ਤਰੀਕ ਨੂੰ। ਉਹਦੇ ਸੈਕਰਾਮੈਂਟੋ ਆਪਾਂ ਨਵੰਬਰ 1 ਤਰੀਕ ਨੂੰ ਪਹੁੰਚਣਾ ਵਾ। ਇੱਕ ਤਾਂ ਹੈ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਜਾਣਕਾਰੀ ਦੇਣੀ ਆ ਕਿ ਆਪਣੀ ਉੱਥੇ ਇਕੱਠੇ ਹੋਣ ਦਾ ਕੀ ਇੰਪੋਰਟੈਂਸ ਕੀ ਹੈ। ਇਹ ਆ ਕਿ ਵੀ ਆਪਾਂ ਇੱਕ ਦੂਜੇ ਨੂੰ ਵੀ ਪ੍ਰੂਵ ਕਰ ਸਕੀਏ ਕਿ ਵੀ ਆਪਾਂ ਯੂਨਾਈਟਿਡ ਹੋ ਸਕਦੇ ਹਾਂ, ਕਿ ਵੀ ਆਪਾਂ ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਮਨਪ੍ਰੀਤ ਕੌਰ ਜੁੜੇ ਹੋਏ ਆ, ਬੇਕਰਸਫੀਲਡ ਸਿਟੀ ਕੌਂਸਲ ਦੇ ਮੈਂਬਰ ਆ। ਸੋ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਪਹਿਲਾਂ ਤਾਂ ਪੰਜਾਬੀ ਰੇਡੀਓ USA ਦਾ ਬਹੁਤ-ਬਹੁਤ ਧੰਨਵਾਦ ਜੋ ਹਰੇਕ ਘਰ ਤੱਕ ਆਪਣੀ ਕਮਿਊਨਿਟੀ ਦੀ ਆਵਾਜ਼ ਪਹੁੰਚਾਉਂਦੇ ਨੇ। ਜਿਹੜਾ ਵੀ ਕੋਈ ਵੀ ਆਪਣਾ ਸਿੱਖ ਮੁੱਦਾ ਹੁੰਦਾ ਵਾ ਉਸ ਚੀਜ਼ ਉਹ ਇੱਕ ਘਰ ਤੱਕ ਈਵਨ ਸਾਨੂੰ ਵੀ ਸੁਣਨ ਨੂੰ ਮਿਲਦਾ ਵਾ ਕਿ ਸਾਨੂੰ ਪੰਜਾਬੀ ਰੇਡੀਓ ਤੇ ਸੁਣਨ ਨੂੰ ਮਿਲਿਆ ਤੇ ਬਹੁਤ ਖੁਸ਼ੀ ਹੁੰਦੀ ਆ ਕਿ ਤੁਸੀਂ ਆਪਣੀ ਕਮਿਊਨਿਟੀ ਦੀ ਵੌਇਸ ਹੋ। ਸੋ ਥੈਂਕ ਯੂ ਐਂਡ ਜੀ ਆਇਆਂ ਨੂੰ ਬੇਕਰਸਫੀਲਡ ਦੇ ਵਿੱਚ। ਸੋ ਮਨਪ੍ਰੀਤ, ਕਿਉਂਕਿ ਇਸ ਵੇਲੇ ਜਗਾਰਾ ਮੂਵਮੈਂਟ ਵੱਲੋਂ ਨਿਰਭਉ ਤੇ ਮਾਰਚ ਚੱਲ ਰਿਹਾ ਹੈਗਾ ਜਿਹੜਾ 40 ਈਅਰ ਸਿੱਖ ਜੈਨੋਸਾਈਡ ਦੇ ਸੰਬੰਧ ਦੇ ਵਿੱਚ, ਉਹਦੇ ਬਾਰੇ ਥੋੜੀ ਜਿਹੀ ਅਪਡੇਟ ਦਿਓ। ਜ਼ਰੂਰ। ਹਾਂਜੀ, ਸੋ ਅੱਜ ਕੱਲ੍ਹ ਆਪਣਾ ਜਿਹੜਾ ਕਾਫਲਾ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਪਹੁੰਚਿਆ ਵਾ। ਸੈਕਰਾਮੈਂਟੋ ਦੀ ਡੈਸਟੀਨੇਸ਼ਨ ਆਪਣੀ ਜਿਹੜਾ ਕਾਫਲਾ ਸੀ ਉਹ ਇੱਥੋਂ ਬੇਕਰਸਫੀਲਡ ਕੈਲੀਫੋਰਨੀਆ ਤੋਂ ਹੀ ਸ਼ੁਰੂ ਹੋਇਆ। ਇੱਥੇ ਵੀ ਬਾਬਾ ਦੀਪ ਸਿੰਘ ਗੁਰੂ ਘਰ ਖੜ੍ਹ ਕੇ ਗਏ ਸੀ। ਜਿੱਦਾਂ ਕਿ ਆਪਾਂ ਅੱਜ ਸੰਗਤ ਦੇਖ ਰਹੇ ਹਾਂ ਕਿ ਵੀ ਬੇਕਰਸਫੀਲਡ ਦੇ ਵਿੱਚ ਇੰਨੀ ਸੰਗਤ ਆਪਣੀ ਵੱਧ ਗਈ ਤੇ ਜਿਹੜਾ ਇਹ ਮੁੱਦਾ ਆਪਾਂ ਲੈ ਕੇ ਆਏ ਆ ਜਿਸ ਦੇ ਕਾਰਨ ਆਪਾਂ ਨਿਰਭਉ ਨਿਆਂ ਦੀ ਆਪਾਂ ਮਾਰਚ ਕਰ ਰਹੇ ਹਾਂ, ਉਹ ਅੱਜ ਪਤਾ ਲੱਗਦਾ ਵਾ ਕਿ ਵੀ ਕਿੰਨੇ ਕੁ ਲੋਕਾਂ ਤੱਕ ਇਫੈਕਟ ਪਊਗਾ ਉਸ ਚੀਜ਼ ਦਾ। ਜਿਹੜੀ ਆਪਣੀ ਸਿੱਖ ਕਮਿਊਨਿਟੀ ਦੀ ਅੱਜ ਗਲੋਬਲੀ ਜਿਹੜਾ ਇੱਕ ਇਸ਼ੂ ਆਪਾਂ ਨੂੰ ਯੂਨਾਈਟ ਕਰ ਰਿਹਾ ਵਾ ਉਹ ਹੈ ਕਿ ਵੀ ਆਪਣੀ ਸਿੱਖ ਪਹਿਚਾਣ ਤੇ ਖਤਰਾ ਵਾ, ਆਪਣੀ ਸਿੱਖ ਆਪਣੀ ਵਜੂਦ ਦੀ ਉਹਦੇ ਤੇ ਇੱਕ ਕਹਿ ਸਕਦੇ ਹੋ ਤੁਸੀਂ ਕਿ ਵੀ ਇੱਕ ਅਟੈਕ ਹੋ ਰਿਹਾ ਵਾ ਅੱਜ ਦੀ ਤਰੀਕ ਦੇ ਵਿੱਚ। ਤੋ ਇਹੀ ਡਰ ਆ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ। ਜਿਹੜੀ ਬਾਕੀ ਕੋਈ ਵੀ ਮੁਲਕਾਂ ਨੇ, ਇੰਡੀਆ ਦੀ ਮੁਲਕ ਤੁਸੀਂ ਲੈ ਲਓ ਜਾਂ ਬਾਕੀ ਜਿਹੜੀਆਂ ਕਮਿਊਨਿਟੀ ਨੂੰ ਇਸ ਚੀਜ਼ ਤੋਂ ਡਰ ਹੈ ਕਿ ਵੀ ਆਪਣੀ ਕਮਿਊਨਿਟੀ ਇੰਨੇ ਨੰਬਰਾਂ ਦੇ ਵਿੱਚ ਜੁੜ ਸਕਦੀ ਆ। ਆਪਣੇ ਵੱਲੋਂ ਕਮਿਊਨਿਟੀ ਵੱਲੋਂ ਇੱਕ ਸੈਲਫਲੈਸ ਜਿਹੜੀ ਸਰਵਿਸ ਸੇਵਾ ਜਿਹੜੀ ਆ ਉਹ ਇੱਕ ਖਤਰਾ ਵਾ, ਆਪਣੇ ਹੋਣ ਦਾ, ਆਪਣੇ ਵਜੂਦ ਦਾ ਉਹਨਾਂ ਨੂੰ ਖਤਰਾ ਵਾ। ਪਰ ਅੱਜ ਦਾ ਨਗਰ ਕੀਰਤਨ ਆਪਾਂ ਇੱਕ ਤਾਂ ਜਿਹੜੇ ਸਾਰੇ ਆਪਣੀ ਕਮਿਊਨਿਟੀ ਇਕੱਠੀ ਹੁੰਦੀ ਆ, ਜੁੜਦੀ ਆ, ਆਪਾਂ ਨੂੰ ਅੱਜ ਉਹ ਪਿਆਰ ਵੀ ਸੰਗਤ ਦਾ ਮਿਲਣ ਅੱਜ ਮਹਿਸੂਸ ਹੁੰਦਾ ਵਾ। ਤੇ ਇਹੀ ਆਪਣੀ ਜਿਹੜੀ ਇੱਕ ਕਮਿਟਮੈਂਟ ਆ ਐਜ਼ ਅ ਸੇਵਾਦਾਰ, ਆਪਣੀ ਕਮਿਊਨਿਟੀ ਦੇ ਸੇਵਾਦਾਰ, ਇਹੀ ਰੀਇਨਫੋਰਸ ਹੁੰਦੀ ਆ ਕਿ ਵੀ ਅੱਜ ਜਦੋਂ ਆਪਾਂ ਸੰਗਤ ਨੂੰ ਇਕੱਠੇ ਦੇਖਦੇ ਆ ਤਾਂ ਵਾਕਈ ਆਪਾਂ ਬੇਕਰਸਫੀਲਡ ਦੀ ਕਮਿਊਨਿਟੀ ਹੋਵੇ, ਫ੍ਰੈਸਨੋ ਦੀ ਕਮਿਊਨਿਟੀ, ਸੈਕਰਾਮੈਂਟੋ ਦੀ ਕਮਿਊਨਿਟੀ ਹੋਵੇ, ਇਹ ਆਪਣੀ ਇੱਕ ਯੂਨਾਈਟਿਡ ਮੁੱਦਾ ਵਾ। ਜੀ, ਸੋ ਬਿਲਕੁਲ ਹੁਣ ਜਿਹੜਾ ਮਾਰਚ ਚੱਲ ਰਿਹਾ ਉਹਦਾ ਐਂਡ ਹੋਣਾ ਆ ਫਸਟ ਤਰੀਕ ਨੂੰ। ਉਹਦੇ ਬਾਰੇ ਜ਼ਰੂਰ ਸੰਗਤਾਂ ਨੂੰ ਬੇਨਤੀ ਕਰਦੇ ਆ ਜ਼ਰੂਰ। ਸੈਕਰਾਮੈਂਟੋ ਪਹੁੰਚਣਾ। ਸੈਕਰਾਮੈਂਟੋ ਆਪਾਂ ਨਵੰਬਰ 1 ਤਰੀਕ ਨੂੰ ਪਹੁੰਚਣਾ ਵਾ। ਇੱਕ ਤਾਂ ਹੈ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਜਾਣਕਾਰੀ ਦੇਣੀ ਆ ਕਿ ਆਪਣੀ ਉੱਥੇ ਇਕੱਠੇ ਹੋਣ ਦਾ ਕੀ ਇੰਪੋਰਟੈਂਸ ਕੀ ਹੈ। ਇਹ ਆ ਕਿ ਵੀ ਆਪਾਂ ਇੱਕ ਦੂਜੇ ਨੂੰ ਵੀ ਪ੍ਰੂਵ ਕਰ ਸਕੀਏ ਕਿ ਵੀ ਆਪਾਂ ਯੂਨਾਈਟਿਡ ਹੋ ਸਕਦੇ ਹਾਂ, ਕਿ ਵੀ ਆਪਾਂ ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ। ਤੇ ਜਦੋਂ ਆਪਾਂ ਇੱਕ ਮੁੱਠ ਖੜ ਕੇ ਇੱਕ ਦੂਜੇ ਦੀ ਸਪੋਰਟ ਬਣਦੇ ਆ ਐਜ਼ ਅ ਪੰਥ, ਇੱਕ ਆਪਣਾ ਪੰਥਿਕ ਮਸਲਾ ਵਾ। ਸੋ ਇਸ ਦੇ ਵਿੱਚ ਕੋਈ ਕਿਸੇ ਤੋਂ ਛੋਟਾ ਨਹੀਂ, ਕੋਈ ਵੱਡਾ ਨਹੀਂ, ਸਾਰਿਆਂ ਦੀ ਕੰਟਰੀਬਿਊਸ਼ਨਸ ਇੱਕ ਮੰਨੀਆਂ ਜਾਂਦੀਆਂ ਨੇ। ਆਪਾਂ ਉੱਥੇ ਪਹੁੰਚ ਕੇ ਇਸ ਚੀਜ਼ ਦਾ ਦਿਖਾਉਣਾ ਵਾ ਕਿਉਂਕਿ ਇੱਥੋਂ ਦੀ ਸਰਕਾਰ ਨੂੰ ਵੀ ਪਤਾ ਲੱਗਣਾ ਚਾਹੀਦਾ ਤੇ ਅੱਜ ਰੈਕਗਨਾਈਜ਼ ਕਰਨਾ ਚਾਹੀਦਾ ਕਿ ਜੇ ਆਪਾਂ ਇਲੈਕਟਿਡ ਆਫਿਸਿਸ ਦੇ ਵਿੱਚ ਵੀ ਆਉਂਦੇ ਆ, ਜਦੋਂ ਇਹ ਕੁਰਸੀਆਂ ਆਪਾਂ ਨੂੰ ਮਿਲਦੀਆਂ ਨੇ ਤਾਂ ਆਪਾਂ ਪੰਥਿਕ ਗੱਲ ਅਤੇ ਪੰਥਿਕ ਸੋਚ ਲੈ ਕੇ ਇਸ ਕੁਰਸੀਆਂ ਤੋਂ ਆਪਾਂ ਗੱਲ ਕਰ ਸਕਦੇ ਹਾਂ, ਨਹੀਂ ਤਾਂ ਫਿਰ ਇਹ ਕੁਰਸੀਆਂ ਦਾ ਕੀ ਫਾਇਦਾ। ਸੋ ਆਪਾਂ ਉੱਥੇ ਵੀ ਸੈਕਰਾਮੈਂਟੋ ਕੈਪੀਟਲ ਤੱਕ ਵੀ ਇਹ ਗੱਲ ਪਹੁੰਚਾਉਣੀ ਆ ਅਤੇ ਆਪਾਂ ਉੱਥੇ ਇਕੱਠੇ ਹੋ ਕੇ ਜਿਹੜਾ ਟ੍ਰਾਂਸ ਨੈਸ਼ਨਲ ਜਿਹੜਾ ਐਗਰੈਸ਼ਨ ਦਾ ਬਿੱਲ ਆ ਉਹਨੂੰ ਆਪਾਂ ਫੈਡਰਲ ਲੈਵਲ ਤੇ ਪਾਸ ਕਰਾਉਣਾ ਵਾ ਅਤੇ ਇੱਥੋਂ ਦੇ ਏਰੀਆ ਦੇ ਜਿਹੜੇ ਫੈਡਰਲ ਲੈਵਲ ਤੇ ਇਲੈਕਟਿਡ ਅਫੀਸ਼ੀਅਲਸ ਨੇ ਉਹਨਾਂ ਨੇ ਉਹ ਲਿਆਇਆ ਕਾਂਗਰਸ ਦੇ ਵਿੱਚ ਫੋਰਵਰਡ। ਸੋ ਇਹ ਵੀ ਆਪਣਾ ਇੱਕ ਗੋਲ ਆ ਕਿ ਆਪਾਂ ਇਹ ਚੀਜ਼ਾਂ ਅਚੀਵ ਕਰ ਸਕੀਏ। ਹਾਂਜੀ, ਸੋ ਬਿਲਕੁਲ ਸਾਧ ਸੰਗਤ ਜੀ, ਜਿਸ ਤਰ੍ਹਾਂ ਹਮੇਸ਼ਾ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ, ਦੋ ਬਿੱਲ, ਇੱਕ ਸਿੱਖ ਜੈਨੋਸਾਈਡ ਵਾਲਾ ਬਿੱਲ ਜਿਹੜਾ ਆ ਉਹ ਡੇਵਿਡ ਵਲਡਾਹੋ ਤੇ ਜਿਮ ਕੋਸਟਾ ਵੱਲੋਂ ਆਲਰੇਡੀ ਕਾਂਗਰਸ 'ਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਦੂਸਰਾ ਬਿੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਐਡਮ ਸ਼ਿਫ ਵੀ ਲਿਆ ਰਹੇ ਆ ਤੇ ਹੋਰ ਵੀ ਜਿਹੜੇ ਕਾਂਗਰਸਮੈਨ ਆ। ਸੋ ਉਹਨਾਂ ਦੇ ਵੱਧ ਚੜ ਕੇ ਜਿਹੜਾ ਅਸੀਂ ਹਿੱਸਾ ਪਾਣਾ ਹੈਗਾ। ਸੋ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।